ਬਿਸਮਿल्लाहिर्रहमानिर्रहीम ਤੇ अस्सलाम वालेकुम। 23 ਮਾਰਚ ਪਾਕਿਸਤਾਨ ਦੇ ਵਿੱਚ ਪੀਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 114। ਹੁਣ ਚੱਲਨੇ ਜ਼ਰਾ ਅੱਜ ਦੀਆਂ ਗੂੜੀਆਂ ਨਿੱਘੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਜਿਹੜੀ ਅੱਜ ਦੀ ਸਭ ਤੋਂ ਪਹਿਲੀ ਖਬਰ ਤੇ ਅਸੀਂ ਮਿੱਟੀ ਦੇ ਤੇਲ ਤੇ ਹਾਈ ਓਕਟੇਨ ਦੀ ਰੱਖਣੀ ਸੀ, ਪਰ ਉਸ ਤੋਂ ਪਹਿਲਾਂ ਇੱਕ ਹੋਰ ਖਬਰ ਹੈ। ਉਰਦੂ ਚਾਹੁੰਦੇ ਨੇ ਛੋਟਾ ਮੂੰਹ ਬੜੀ ਬਾਤ, ਮਤਲਬ ਕਿ ਨਿੱਕਾ ਜਿਹਾ ਮੂੰਹ ਤੇ ਵੱਡੀ ਸਾਰੀ ਗੱਲ। ਲੇਕਿਨ ਅੱਜ ਕੱਲ੍ਹ ਮੁਹਾਵਰੇ ਉਲਟ ਹੋ ਗਏ ਨੇ। ਉਹਦੀ ਵਜ੍ਹਾ ਕੰਮ ਹੀ ਸਾਰਾ ਉਲਟ ਹੋਇਆ। ਜਿਵੇਂ ਅਸੀਂ ਤੁਹਾਨੂੰ ਹੁਣੇ ਹੀ ਦੱਸਿਆ ਕਿ ਹਾਈ ਓਕਟੇਨ ਤੇਲ ਜਿਹੜਾ ਕਿ ਅਮੀਰ ਲੋਕ ਇਸਤੇਮਾਲ ਕਰਦੇ ਨੇ, ਥੋੜ੍ਹਾ ਜਿਹਾ ਵਿਕਦਾ ਹੈ ਪੂਰੇ ਪਾਕਿਸਤਾਨ ਦੇ ਵਿੱਚ, ਉਹਦੀ ਕੀਮਤ ਵਧਾਈ, ਚੰਗੀ ਰੱਖ ਕੇ ਵਧਾਈ, ਕਿਉਂਕਿ ਥੋੜ੍ਹੇ ਜਿਹੇ ਲੋਕ ਵਰਤਦੇ ਨੇ ਤੇ ਥੋੜ੍ਹਾ ਜਿਹਾ ਹੀ ਵਿਕਦਾ। ਔਰ ਉਹ ਜਿਹੜੇ ਲੋਕ ਵਰਤਦੇ ਨੇ ਉਹਨਾਂ ਦੇ ਕਿਤੇ ਨਾ ਕਿਤੇ ਖਾਂਚੇ ਲੱਗੇ ਨੇ, ਜ਼ਿਆਦਾਤਰ ਤੋਂ ਸਰਕਾਰੀ ਪੈਸਿਆਂ ਦੇ ਹੀ ਚਲਾਉਂਦੇ ਨੇ ਉਹ ਜਿਹਾ ਤੇਲ, ਜਾਂ ਉਹਨਾਂ ਮੇਰਾ ਮਤਲਬ ਹੋਰ ਖਾਂਚੇ ਲਾਏ ਨੇ, ਤੇ ਉਹਨਾਂ ਕਿਹੜਾ ਪੱਲਿਓਂ ਪਾਉਣਾ ਜਿਹੜਾ ਹਾਈ ਓਕਟੇਨ ਪਾਉਂਦੇ ਨੇ, ਜਿਹੜਾ ਮਹਿੰਗਾ ਤੇਲ ਹੈ। ਇੱਕ ਪਾਸੇ ਉਹਨੂੰ ਮਹਿੰਗਾ ਕੀਤਾ ਔਰ ਉਹਨੂੰ ਮਹਿੰਗਾ ਕਰਕੇ ਵਿਖਾਉਣੇ ਡਏ ਨੇ ਦੁਨੀਆ ਨੂੰ ਕਿ ਅਸੀਂ ਵੇਖੋ ਅਮੀਰਾਂ ਦਾ ਤੇਲ ਮਹਿੰਗਾ ਕੀਤਾ, ਗਰੀਬਾਂ ਨੂੰ ਤਾਂ ਆਸਾਨੀ ਦਿੱਤੀ ਹੈ। ਤੇ ਦੂਜੇ ਪਾਸੇ ਜਿਹੜਾ ਗਰੀਬ ਤਰੀਨ ਬੰਦਾ ਤੇਲ ਇਸਤੇਮਾਲ ਕਰਦਾ ਨਾ, ਜਿਹਨੂੰ ਮਿੱਟੀ ਦਾ ਤੇਲ ਕਹਿੰਦੇ ਨੇ, ਉਹ ਇੰਨਾ ਕੁ ਵਧਾ ਛੜਿਆ ਵੀ ਹਾਈ ਓਕਟੇਨ ਤੋਂ ਵੀ ਉੱਤੇ ਲੈ ਗਏ ਨੇ। ਮਾੜਾ ਬੰਦਾ ਜਿਹੜਾ ਉਹ ਲੱਕੜੀਆਂ ਤੇ ਪਾ ਕੇ ਕਿਸੇ ਵੇਲੇ ਕੋਈ ਲਾਲਟੈਨ ਜਲਾਉਂਦਾ ਹੈ, ਕੋਈ ਹੋਰ ਇਹੋ ਜਿਹੇ ਕੰਮ ਕਰਦਾ ਹੈ, ਉਹਦੇ 'ਚ ਮਿੱਟੀ ਦਾ ਤੇਲ ਜਿਹੜਾ ਮਿੱਟੀ ਹੋਇਆ, ਮਿੱਟੀ ਦਾ ਤੇਲ ਹੀ ਇਸਤੇਮਾਲ ਕਰਨਾ ਨਾ ਮਾੜੇ ਬੰਦੇ ਨੇ, ਜਿਹੜਾ ਮਿੱਟੀ 'ਚ ਮਿੱਟੀ ਹੋਇਆ। ਉਹ ਮਿੱਟੀ ਦਾ ਤੇਲ ਵੀ ਕਸਤੂਰੀ ਬਣਾ ਛੜਿਆ। ਇੰਝ ਲੱਗਦਾ ਵੀ ਕਿਤੋਂ ਮਾਰਸ ਤੋਂ, ਚੰਦ ਤੋਂ ਕੱਢ ਕੇ ਲਿਆਏ ਨੇ ਉਹ ਤੇਲ, ਇੱਥੋਂ ਦੁਨੀਆ ਤੋਂ ਨਹੀਂ ਹੈਗਾ। ਦੱਸੋ, ਮਿੱਟੀ ਦਾ ਤੇਲ ਪੈਟਰੋਲ ਡੀਜ਼ਲ ਤੋਂ ਵੀ ਉੱਤੇ ਕਰ ਛੜਿਆ। ਹਾਈ ਓਕਟੇਨ ਦਾ ਜਿਹੜਾ ਮੁੱਲ ਹੈ ਉਹਦੇ ਲਾਗੇ ਲੈ ਗਏ ਨੇ। ਵਿਖਾਇਆ ਹਾਈ ਓਕਟੇਨ ਹੈ ਤੇ ਮਾਰਿਆ ਮਿੱਟੀ ਦਾ ਤੇਲ ਹੈ। ਇਹ ਤੇ ਕੰਮ ਕਰਨ ਡਏ ਨੇ। ਅੱਛਾ, ਹੁਣ ਤੁਸੀਂ ਕਹੋਗੇ ਵੀ ਇਹਦੇ 'ਚ ਗਿੱਲ ਸਾਹਿਬ ਛੋਟਾ ਮੂੰਹ ਬੜੀ ਬਾਤ, ਨਿੱਕਾ ਮੂੰਹ ਤੇ ਵੱਡੀ ਗੱਲ, ਇਹ ਕਿੱਥੋਂ ਆ ਗਈ ਸੀ ਗੱਲ? ਉਹ ਦੱਸਣਾ ਤੁਹਾਨੂੰ। ਉਹ ਗੱਲ ਤੁਰੀ ਹੈ, ਗੱਲ ਛਿੜੀ ਹੈ ਸੁਹੇਲ ਅਹਿਮਦ ਸਾਹਿਬ ਨੇ, ਜਿਹੜੀ ਕੱਲ੍ਹ ਨੂੰ ਉੜਦਾ ਤੀਰ ਫੜਿਆ ਹੈ। ਉਹ ਇੱਕ ਵੈਸੇ ਪੰਜਾਬੀ ਦੇ ਵਿੱਚ ਫੜਨ ਨੂੰ ਲੈਣਾ ਵੀ ਆਖ ਦਿੰਦੇ ਨੇ ਵੀ ਉੜਦਾ ਤੀਰ ਲੈ ਲਿਆ, ਲੇਕਿਨ ਕਈ ਲੋਕ ਉਹਦਾ ਗਲਤ ਮਤਲਬ ਲੈ ਲੈਂਦੇ ਨੇ। ਸਾਡੇ ਤੋਂ ਵੱਡੇ ਨੇ, ਹਰ ਲਿਹਾਜ਼ ਨਾਲ ਹੀ ਵੱਡੇ ਨੇ, ਮੂੰਹ ਵੀ ਉਹਨਾਂ ਦਾ ਬੜਾ ਵੱਡਾ ਹੈ। ਵੈਸੇ ਮੇਰਾ ਵੀ ਕੋਈ ਛੋਟਾ ਨਹੀਂ, ਲੇਕਿਨ ਸੁਹੇਲ ਅਹਿਮਦ ਸਾਹਿਬ ਦਾ ਤਾਂ ਖੈਰ ਮਾਸ਼ਾਅੱਲਾ ਬਹੁਤ ਹੀ ਵੱਡਾ ਮੂੰਹ ਹੈ। ਅਤੇ ਉਹ ਉਹਦੇ ਵਿੱਚੋਂ ਫਿਰ ਗੱਲਾਂ ਵੀ, ਉਹ ਜਿਹੜਾ ਮੁਹਾਵਰਾ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਛੋਟਾ ਮੂੰਹ ਬੜੀ ਬਾਤ, ਛੋਟਾ ਮੂੰਹ ਤੇ ਵੱਡੀ ਗੱਲ, ਇੱਥੇ ਉਲਟ ਹੋ ਗਿਆ ਅੱਜ ਦੀ ਦੁਨੀਆ 'ਚ। ਇੱਥੇ ਹੁਣ ਵੱਡਾ ਮੂੰਹ ਤੇ ਨਿੱਕੀ ਗੱਲ। ਸੁਹੇਲ ਅਹਿਮਦ ਸਾਹਿਬ ਨੂੰ ਰੱਬ ਨੇ, ਮਤਲਬ ਉਹ ਫਨਕਾਰ ਵੀ ਵੱਡੇ ਨੇ, ਮੂੰਹ ਵੀ ਉਹਨਾਂ ਨੂੰ ਰੱਬ ਨੇ ਵੱਡਾ ਦਿੱਤਾ ਹੈ, ਬੇਤੁਕਾ ਹੀ ਵੱਡਾ ਹੈ। ਮੇਰਾ ਮਤਲਬ ਹੈ ਕਿ ਇੰਝ ਹੀ ਲੱਗਦਾ ਹੈ, ਮਤਲਬ ਕਿ ਚਲੋ ਉਹਨੂੰ ਇੰਝ ਲੱਗਦਾ, ਉਂਝ ਲੱਗਦਾ, ਇਸ ਚੱਕਰ 'ਚ ਤੇ ਅਸੀਂ ਨਹੀਂ ਪੈਂਦੇ। ਲੇਕਿਨ ਮੇਰਾ ਮਤਲਬ ਹੈ ਕਿ ਉਹ ਬੱਕਰੇ ਦੀ ਜਿਹੜੀ ਲੱਤ ਛੱਤ ਹੈ ਉਹ ਮੂੰਹ ਦੇ ਵਿੱਚ ਪਾਉਂਦੇ ਨੇ, ਅਤੇ ਹੱਡੀ ਇੱਕ ਪਾਸੇ ਦੂਜੇ ਪਾਸੇ ਲੈ ਜਾਂਦੇ ਨੇ, ਅਤੇ ਉਹ ਮੇਰਾ ਮਤਲਬ ਸਾਰਾ ਅੰਦਰ ਖਿਲਾਰ ਜਿਹੜਾ ਗੋਲ ਚੱਕਰ ਹੁੰਦਾ ਨਾ ਵੱਡਾ, ਉਹ ਅੰਦਰ ਹੀ ਹੈ ਉਹਨਾਂ ਦੇ ਮੂੰਹ ਦੇ ਵਿੱਚ ਹੀ ਸਾਰਾ ਸਿਸਟਮ, ਅਤੇ ਕਾਫੀ ਮੇਰਾ ਲੰਮਾ ਖਿਲਾਰ ਹੈ। ਲੇਕਿਨ ਉਹਦੇ 'ਚ ਉਹਨਾਂ ਨੇ ਜਿਹੜੀ ਗੱਲ ਕੱਢੀ ਉਹ ਬੜੀ ਛੋਟੀ ਕੱਢੀ। ਅੱਛਾ, ਹੁਣ ਉੱਥੇ ਕਿਉਂਕਿ ਕਿਸੇ ਨੇ ਸਵਾਲ ਨਹੀਂ ਕੀਤਾ। ਜਿੱਡਾ ਮਰਜ਼ੀ ਵੱਡਾ ਮੂੰਹ ਹੋਵੇ ਨਾ, ਮੇਰਾ ਮਤਲਬ ਹੈ ਕਿ ਨਿੱਕੇ ਹੁੰਦੇ ਪਤਾ ਨਹੀਂ ਤੁਸੀਂ ਗੇਮ ਖੇਡੀ ਹੈ ਕਿ ਨਹੀਂ, ਕਿ ਉਹ ਮੂੰਹ ਬੰਦ ਕਰਕੇ ਅਤੇ ਜ਼ੋਰ ਨਾਲ ਹਵਾ ਫੈਲਾਈਏ ਅਤੇ ਫਿਰ ਕੋਈ ਦੂਜੇ ਪਾਸਿਓਂ ਹਲਕਾ ਜਿਹਾ ਪਿਆਰ ਨਾਲ ਮੁੱਕਾ ਮਾਰੇ ਤਾਂ ਉਹ ਨਿਕਲ ਜਾਂਦੀ ਹੈ ਬਾਹਰ। ਉਹ ਜਿੱਡਾ ਵੱਡਾ ਮੂੰਹ ਹੁੰਦਾ ਨਾ, ਉੱਡੀ ਉਹ ਜਨਾਬ ਫੁਸਕ ਕਰਕੇ ਬਹੁਤੀ ਨਿਕਲਦੀ ਹਵਾ, ਉਹਦੇ ਕੋਲੋਂ ਘੱਟ ਡੱਕੀ ਜਾਂਦੀ ਹੈ ਬੰਦੇ ਦੇ ਕੋਲੋਂ। ਇਸੇ ਤਰ੍ਹਾਂ ਇਹ ਗੱਲ ਤੇ ਗਲਾ 'ਚ ਬੈਠੇ, ਗੱਲ ਤੇ ਗਲਾ 'ਚ ਬੈਠੇ, ਗਲਾਛਣਾ ਹੁੰਦਾ ਜਿਵੇਂ ਬਾਹਰ ਨਿਕਲ ਜਾਣੀ ਗੱਲ ਤੇ ਸੁਹੇਲ ਅਹਿਮਦ ਸਾਹਿਬ ਗਲਾ 'ਚ ਬੈਠੇ। ਮੇਰਾ ਮਤਲਬ ਹੈ ਕਿ ਉਹ ਆਪਣਾ ਆਪ ਦੱਸ ਬੈਠੇ ਵੀ ਅੰਦਰ ਦੀ ਮੈਲ ਕੀ ਹੈ ਉਹਨਾਂ ਦੀ। ਉਹ ਤੇ ਉਹ ਕਰ ਬੈਠੇ, ਲੇਕਿਨ ਮਕਸਦ ਇਹ ਸੀ ਵੀ ਉੱਥੇ ਕਿਸੇ ਨੇ ਉਹਨਾਂ ਕੋਲੋਂ ਸਵਾਲ ਨਾ ਪੁੱਛਿਆ। ਉੱਥੇ ਇੱਕ ਖਾਤੂਨ ਬੈਠੀ ਸੀ, ਕਾਮਰਾਨ ਸ਼ਾਹਿਦ ਸਾਹਿਬ ਦਾ ਪ੍ਰੋਗਰਾਮ ਸੀ। ਪਹਿਲਾਂ ਜ਼ਰਾ ਸੁਣ ਲਓ, ਕੱਲ੍ਹ ਅਸੀਂ ਉਰਦੂ ਆਪਣੇ ਵੀਲਾਗ 'ਚ ਵੀ ਇਹਨੂੰ ਕਵਰ ਕੀਤਾ ਸੀ, ਲੇਕਿਨ ਜ਼ਰਾ ਇੱਕ ਵਾਰੀ ਸੁਣ ਲਓ ਸੁਹੇਲ ਅਹਿਮਦ ਸਾਹਿਬ ਨੇ ਉੱਥੇ ਕੰਮ ਕੀਤਾ ਕੀ ਹੈ, ਇਹ ਜ਼ਰਾ ਸੁਣੋ। नहीं, उनको बस बाहर आना चाहिए। मैं कह रहा हूँ इमरान खान को बाहर आना चाहिए। Of course. तो आपको फिर अंदर जाना चाहिए। नहीं, I think he has to और कौन कह रहा है इमरान खान बाहर आए? Sir, are you talking to the youth? I'm representing youth here, and I'm telling you that we don't have anyone who can speak. He can speak. He has an aura, you know. That's what I feel. ये पहली दफा नहीं हो रहा, आपसे पहले ना एक भुट्टो थे। भुट्टो सर, उनकी नहीं की तारीफ है यूएन में, मैंने आपने सुनी। कहा कि जिसकी आप तारीफ कर रहे हो, किसी को फांसी लग रही है, कोई जेल में जा रहा है, आप फांसी लाई लग गई थी और वो टिल डेथ बेचारे जेल में रहे। जरदारी साहब 13 साल तो आप कहना क्या चाह रहे हैं कि इमरान खान भी 13 साल रहे, फांसी चढ़े? कहना क्या चाह रहे हैं? एक मिनट, मैं ये कहना चाहता हूं कि ये डिस्कस आवाम में नहीं होनी चाहिए। ਸੁਣ ਲਿਆ ਜੇ, ਇਹ ਗੱਲਬਾਤ ਉੱਥੇ ਹੋਈ। ਹੁਣ ਗੱਲਬਾਤ ਦਾ ਤੁਹਾਨੂੰ ਇਹਦੀ ਗੱਲ ਦੀ ਕਰਤਨ ਤੇ ਪਤਾ ਲੱਗ ਹੀ ਗਈ ਹੈ ਪੂਰੀ, ਵੀ ਉਹਨਾਂ ਨੇ ਉਹ ਜਿਸ ਵੇਲੇ ਉੱਥੇ ਖਾਤੂਨ ਜਿਹੜੀ ਸੀ, ਬੱਚੀ ਸੀ, ਕੋਈ ਬੈਠੀ ਮਾਡਲ ਸੀ ਜਾਂ ਕੋਈ ਐਕਟਰੈਸ ਸਨ, ਮੈਂ ਨਹੀਂ ਜਾਣਦਾ ਕੌਣ ਸਨ,
ਉਹਨਾਂ ਉੱਥੇ ਕਾਮਰਾਨ ਸ਼ਾਹਿਦ ਸਾਹਿਬ ਦੇ ਪ੍ਰੋਗਰਾਮ ਤੇ ਬੈਠਿਆਂ, ਈਦ ਦਾ ਸ਼ੋਅ ਹੋਏਗਾ ਮੇਰਾ ਖਿਆਲ, ਉੱਥੇ ਆਖ ਛੱਡਿਆ ਕਿ ਇਮਰਾਨ ਖਾਨ ਨੂੰ ਰਿਹਾ ਕਰਨਾ ਚਾਹੀਦਾ ਹੈ, ਉਹਨਾਂ ਨੂੰ ਬਾਹਰ ਕੱਢਣਾ ਚਾਹੀਦਾ ਹੈ ਤੇ ਉਹਨਾਂ ਨਾਲ ਜ਼ਿਆਦਤੀ ਹੋ ਰਹੀ, ਇਹੋ ਜਿਹੀ ਕੋਈ ਗੱਲ ਉਹਨਾਂ ਨੇ ਕੀਤੀ। ਉਹਦੇ ਜਵਾਬ 'ਚ ਉਹਨਾਂ ਨੇ ਕਿਹਾ ਵੀ ਬੱਚੀ ਇਹ ਗੱਲ ਨਾ ਕਰ, ਬੱਚੀ ਇਹ ਗੱਲ ਨਾ ਕਰ, ਇਹ ਗੱਲ ਅਗਰ ਤੂੰ ਕੀਤੀ ਤੇ ਪਬਲਿਕ 'ਚ ਇਹੋ ਜਿਹੀਆਂ ਗੱਲਾਂ ਡਿਸਕਸ ਹੀ ਨਹੀਂ ਹੋਣੀਆਂ ਚਾਹੀਦੀਆਂ। ਜ਼ਰਾ ਗੌਰ ਕਰੋ ਕਿੱਡੀ ਕੁ ਖੁਫੀਆ ਗੱਲ ਹੈ ਵੀ ਇਮਰਾਨ ਖਾਨ ਨੂੰ ਆਸਿਮ ਮੁਨੀਰ ਨੇ ਜੇਲ੍ਹ 'ਚ ਰੱਖਿਆ ਹੈ ਔਰ ਇਹ ਗੱਲ ਜਿਹੜੀ ਉਹ ਪਬਲਿਕ 'ਚ ਡਿਸਕਸ ਨਹੀਂ ਹੋਣੀ ਚਾਹੀਦੀ। ਗੰਦੀ ਗੱਲ ਹੈ ਨਾ, ਇਹ ਗੰਦੀ ਗੱਲ ਹੈ। ਇਹ ਮੇਰਾ ਮਤਲਬ ਹੈ ਕਿ ਸੁਹੇਲ ਅਹਿਮਦ ਸਾਹਿਬ ਨੂੰ ਸੰਗ ਆ ਗਈ ਹੈ, ਉਹਨਾਂ ਨੂੰ ਇਸ ਗੰਦੀ ਗੱਲ ਤੋਂ ਬਹੁਤ ਜ਼ਿਆਦਾ ਸੰਗ ਆਉਣ ਡਈ ਹੈ ਕਿ ਇਹ ਗੱਲ ਪਬਲਿਕ ਦੇ ਵਿੱਚ ਧੀਆਂ ਭੈਣਾਂ ਦੇ ਸਾਹਮਣੇ ਨਾ ਹੋ ਜਾਏ, ਕਿਉਂਕਿ ਸੁਹੇਲ ਸਾਹਿਬ ਦੀ ਫੈਮਿਲੀ ਵੀ ਵੇਖ ਰਹੀ ਹੋਣੀ ਹੈ ਇਸ ਪ੍ਰੋਗਰਾਮ ਨੂੰ। ਤੇ ਵੇਖੋ ਕਿੱਡੀ ਗੰਦੀ ਗਲੀਜ਼ ਗੱਲ ਹੈ, ਇਹ ਤੇ ਕੋਈ ਪੋਰਨੋਗ੍ਰਾਫੀ ਹੈ ਨਾ, ਇਹ ਕੋਈ ਬੜੀ ਗੰਦੀ ਗੱਲ। ਇਹ ਉਹ ਗੱਲ ਨਹੀਂ ਹੈ ਜਿਹੜੀ ਇਹਨਾਂ ਦੇ ਫੇਵਰੇਟ ਲੀਡਰ ਮਰੀਮ ਇਹ ਆਂਦੇ ਨੇ ਵੀ ਉਹਨਾਂ ਦੀ ਜ਼ੁਬਾਨ ਬੜੀ ਸਾਫ਼ ਹੈ, ਨਵਾਜ਼ ਸ਼ਰੀਫ ਸਾਹਿਬ ਦੀ। ਉਹ ਜ਼ੁਬਾਨ ਕਿੱਡੀ ਕੁ ਸਾਫ਼ ਹੈ, ਇਹ ਮਤਲਬ ਇਹ ਆਂਦੇ ਨੇ ਮੈਨੂੰ ਇਸ ਤੋਂ ਪਸੰਦ ਨੇ, ਜ਼ਰਾ ਸੁਣ ਲੈਣਾ ਪਹਿਲਾਂ, ਆਂਦੇ ਨੇ ਵੀ ਮੈਨੂੰ ਇਹ ਇਸ ਤੋਂ ਪਸੰਦ ਨੇ ਵੀ ਨਵਾਜ਼ ਸ਼ਰੀਫ ਸਾਹਿਬ ਦੀ ਜ਼ੁਬਾਨ ਬੜੀ ਸਾਫ਼ है तो बड़ियाँ चंगियाँ गल्लां करते हैं, ज़रा सुनियो। लेकिन सर आपको मोहब्बत तो है नवाज शरीफ साहब से, अगर है तो बहुत है, बहुत ज्यादा है। क्यों है? अखलाक की वजह से, उनका अच्छा इंसान होने की वजह से मैंने उनको जब भी देखा है और बचपन से देखते आ रहे हैं, वो इंतहाई सोबर तरीके से बोलते हैं। वो किसी के खिलाफ भी तकरीर कर रहे हो तो वो ओए तो नहीं कहते। इसलिए आपको पसंद है ना, ये पूछा था। नहीं है, मेड इन इंग्लैंड नहीं है, ये तो न जाने कहां से आई है और आज पूरे पाकिस्तान की तबाही और बर्बादी कर रही है ये औरत। और अंग्रेजों के कुत्ते नलाने वाले लोग हैं, अंग्रेजों के कुत्ते नलाने वाले, और अंग्रेजों के कुत्ते नलाने वाले लोग हैं, अंग्रेजों के कुत्ते नलाने वाले। सुन लिया जी, ये नवाज शरीफ साहब दी। अगों जरा धी दी भी सुन लो। वीडियोस कभी दफन नहीं हुई। मैडम ये बता दीजिएगा वो वक्त आने पे जब मियां साहब मुनासिब समझेंगे वो उसको इस्तेमाल करेंगे। एक से ज्यादा रिकॉर्डिंग है, लेकिन वो बहुत बड़ी शख्सियात हैं। मुझे जब वो दिखाई तो मैं तो हैरान रह गई। मेरे पास दो टेप्स और हैं हामिद। मुझे एहसास है कि वो बहुत हसास वीडियोस हैं, उनके अंदर बहुत सेंसिटिव मटेरियल है, उसके अंदर सिटिंग लोगों के नाम हैं जिनको जो मैं जहां जहां से हो सकते थे उन सब जगहों से इसके ऊपर बड़ा मैंने रिस्ट्रेंट का मुजाहरा किया है, मैंने जिम्मेदारी का मुजाहरा किया है और मेरा नहीं ख्याल कि कोई ऐसा कोई पॉइंट लाना चाहिए, कोई मोड़ ऐसा आना चाहिए कि मुझे वो सब बताना पड़े कौन को। सुन लिया जी, वो आंदी है मेरे को सारियां दियां गंदियां फिल्मां ने। ये मैनू लगता है किते सुहेल अहमद साहब ना, क्योंकि वो बैलेंस आउट हो गया ना, मेरे तरह मूँह वड्डा है उन्हों का, तो मेरा मतलब है पता नहीं फिर मूँह एडा वड्डा रब ने, जिस तरह अज़मा बुखारी साहबा का जिहड़ा उन्हों दी शियाटिक नर्व है वो पता नहीं कंधे च लगी है लत्त की जगह ते इस तरह ही हो सकता भा उन्हों का दिमाग भी किते तालू च लगा, क्योंकि मूँह जो लम्मा चौड़ा खिलार है तो किते रब ने इत्थे फिट कर दिता होवे थल्ले। तो बहरल उन्होंने सुहेल साहब ने जिहड़ी फनकारी की उन्होंने ये की कि जी मैनू नवाज शरीफ साहब बड़े इसलिए पसंद ने कि वो बड़ी साफ सुथरी गलबात करते हैं, वो किड्डी करते हैं, तुहानूं सुना दिता है। अगों धी जिहड़ी है वो किड्डी साफ सुथरियां गल्लां करदी है, वो भी तुहानूं सुना दिता है। हुण सुहेल साहब जिहड़े ने वो सानूं अंदाज़ा है कि वो पटवारी ने, कई सारियां वजूहात ने, ਉਹਦੀ ਵਜੂਹਾਤ ਉਹਨਾਂ ਦੇ ਸੋਚਣ ਦਾ ਤਰੀਕਾ ਹੋ ਸਕਦਾ, ਹੋਰ ਉਹਨਾਂ ਦੇ ਮਾਮਲਾਤ ਮਜਬੂਰੀਆਂ ਹੋ ਸਕਦੀਆਂ ਨੇ। ਫਿਰ ਆਂਦੇ ਨੇ ਉਹ ਇਖਲਾਕ ਵਾਲੇ ਬੜੇ ਅੱਛੇ ਨੇ, ਆਂਦੇ ਨੇ ਉਹਨਾਂ ਨੇ ਸਾਡੀ ਮਦਦ ਬੜੀ ਕੀਤੀ ਹੈ, ਜਦੋਂ ਕੋਈ ਬਿਮਾਰ ਹੋ ਜਾਂਦਾ ਉਦੋਂ ਅਸਲ ਦੇ ਵਿੱਚ ਉਹ ਮਾਲ ਪਾਣੀ ਦੀ ਜਿਹੜੀ ਮਦਦ ਹੈ ਨਾ ਉਹਨੂੰ ਉਹ ਜ਼ਿਆਦਾ ਅਹਿਮੀਅਤ ਦਿੰਦੇ ਨੇ ਸੁਹੇਲ ਸਾਹਿਬ। ਤੇ ਠੀਕ ਹੈ, ਉਹਨਾਂ ਦੇ ਹਿਸਾਬ ਨਾਲ ਸਭ ਤੋਂ ਵੱਡਾ ਰੌਲਾ ਦੁਨੀਆ ਦੇ ਵਿੱਚ ਟੁੱਕ ਦਾ ਹੈ, ਰੋਟੀ ਦਾ ਹੈ, ਟੁੱਕ ਦਾ ਹੈ। ਟੁੱਕ ਲੱਭਦਾ ਹੋਵੇ, ਬਾਕੀ ਜਿਹੜੇ ਮਰਜ਼ੀ ਅਸੂਲ ਜਿੱਧਰ ਨੂੰ ਮਰਜ਼ੀ ਜਾਏ ਪਏ ਹੋਣ, ਸਾਨੂੰ ਉਹਨਾਂ ਨਾਲ ਕੋਈ ਲੈਣ ਦੇਣ ਨਹੀਂ, ਇਹ ਉਹਨਾਂ ਦਾ और ठीक है, उन्होंने हक है, ये भी असीं उन्होंने उत्ते कोई इतराज़ नहीं करते। लेकिन ये मेरी समझ तो बाहर है कि टैलीविजन ते तुसीं बैठे हो, तुसीं अपनी राय देनी है। वो जिहड़ी खातून है या बच्ची है उन्हें अपनी राय दी है, उन्होंने आंदे ने भी इहो जिहियां गल्लां मैं नहीं समझदा पब्लिक च होणियां चाहीदियां ने। ये कोई गंदी फिल्म है सुहेल साहब, ये कोई गंदी फिल्म चल पई सी कि आसिम मुनीर साहब ने इमरान खान नूं जेल च रखिया है। एक फोश फिल्म चल गई सी जिहड़ी जनाब ने घुंड कढ लिया है कि एक जनाब दी फैमिली वेख रही होएगी या दूजे वेख रहे होणगे भी इहो जिहियां गल्लां नहीं करदियां। उत्थे हुण मसला है भी सारे बैठे बंदे जिहड़े ने पता नहीं उन्हां चों किसी ने सवाल नहीं पुछया सुहेल साहब नूं। आंदे ने भी जरदारी नूं भी जेल च रखिया ते भुट्टो साहब नूं फांसी दे दित्ती सी ते इमरान खान नूं ते अजे कुछ भी नहीं होया, ते गल्लां ना करो। एक ते वो जस्टिफिकेशन दे रहे ने कि भुट्टो नूं फांसी होई सी ते इमरान खान नूं जदों तक फांसी नहीं हुंदी गल ना करो उहदे ते। एक ते यह जस्टिफिकेशन है, बड़ा आला किस्म का पटवारी दिमाग है जनाब सुहेल साहब का। लेकिन चलो अगर ये भी गल उन्हां दी जस्टिफिकेशन है तो उत्थे कोई मूँह भर के उन्हां कोलों पुछ लैंदा, मतलब किड्डा क वैसे मूँह भरदा जिड्डा जनाब का मूँह है उड्डा तो नहीं भर सकता सी। खैर चलो अगर कोई पुछ लैंदा जनाब कोलों कि ये भुट्टो साहब नूं फांसी किहने दित्ती सी
ਇਮਰਾਨ ਖਾਨ ਨੂੰ ਤਾਂ ਛੱਡੋ, ਗੱਲ ਨਹੀਂ ਕਰੀ ਦੀ, ਭੁੱਟੋ ਸਾਹਿਬ ਨੂੰ ਤਾਂ ਫਾਂਸੀ ਦੇਤੀ ਨਾ, ਉਹਦੀ ਤਾਂ ਗੱਲ ਹੁਣ ਕਰੋਗੇ। ये तो गंदी गल होगी ना, पोर्नोग्राफी होगी, ये तो गल नहीं करी दी। ये इस तरह की बातें पब्लिक में नहीं करते, उन्होंने कहा। अच्छा चलो ਹੁਣ ਸੁਹੇਲ ਅਹਿਮਦ ਸਾਹਿਬ ਜਿਹੜੇ ਦੇਸੀ ਸਾਖਤਾ ਦਾਨਿਸ਼ਵਰ ਨੇ, ਉਹਨਾਂ ਕੋਲੋਂ ਅਗਰ ਕੋਈ ਉੱਥੇ ਪੁੱਛ ਲੈਂਦਾ ਵੀ ਭੁੱਟੋ ਸਾਹਿਬ ਨੂੰ ਫਾਂਸੀ ਕਿੱਥੋਂ ਦੇਣੀ ਸੀ, ਤੇ ਉਹ ਭਾ ਉਹਨਾਂ ਦੀ ਸਾਰੀ ਫੂਕ ਨਿਕਲ ਜਾਣੀ ਸੀ, ਜਵਾਬ ਨਹੀਂ ਸੀ ਦਿੱਤਾ ਜਾਣਾ। ਮੈਂ ਤੁਹਾਨੂੰ ਇਹ ਦੱਸਿਆ ਵੀ ਇਹ ਮੁਹਾਵਰਾ ਉਲਟਾ ਹੋ ਗਿਆ, ਵੱਡਾ ਮੂੰਹ ਤੇ ਨਿੱਕੀ ਗੱਲ। ਮੂੰਹ ਰੱਬ ਨੇ ਜਿੰਨਾ ਮਰਜ਼ੀ ਵੱਡਾ ਦਿੱਤਾ ਹੈ, ਪਰ ਉਹ ਪਾਇਆ ਨਹੀਂ ਸੀ ਜਾਣਾ, ਜਨਰਲ ਸਾਹਿਬ ਨੂੰ ਨਹੀਂ ਸੀ ਪਾਇਆ ਜਾਣਾ, ਗੱਲ ਨਹੀਂ ਸੀ ਹੋਣੀ ਸੁਹੇਲ ਸਾਹਿਬ ਦੇ ਕੋਲੋਂ। ਉੱਥੇ ਗੱਲਾਂ ਸੁਹੇਲ ਸਾਹਿਬ ਦੀਆਂ ਮੁੱਕ ਜਾਣੀਆਂ ਸਨ, ਫੂਕ ਨਿਕਲ ਜਾਣੀ ਸੀ ਉੱਥੇ, ਮੇਰਾ ਮਤਲਬ ਮਾਮਲਾ ਤਬਾਹ ਹੋ ਜਾਣੇ ਸਨ, ਉੱਥੇ ਕਹਾਣੀ ਮੁੱਕ ਜਾਣੀ ਸੀ। ਜਿੱਡੇ ਮਰਜ਼ੀ ਹੈ, ਮੇਰਾ ਮਤਲਬ ਜੁਗਤਬਾਜ਼ ਨੇ ਜੋ ਮਰਜ਼ੀ ਹੈ, ਬਸ ਉੱਥੇ ਜਿਹੜਾ ਹੈ ਉਹ ਹਾਲਤ ਸ਼ਹਿਬਾਜ਼ ਸ਼ਰੀਫ ਵਾਲੀ ਸਲੂਟ ਵਾਲੀ ਹੈ ਸਰਕਾਰ ਦੀ। ਤੇ ਬਹਰਹਾਲ ਮੇਰਾ ਇਹਨਾਂ ਨੂੰ ਮਸ਼ਵਰਾ ਇਹੀ ਹੈ ਵੀ ਜਦੋਂ ਕੌਮ ਤੁਹਾਡੀ ਇੱਜ਼ਤ ਕਰੇ ਨਾ, ਅਕਰੋਸ ਦਾ ਬੋਰਡ ਇੱਜ਼ਤ ਕਰੇ, ਮੈਂ ਵੀ ਤੁਹਾਡੀ, ਯਕੀਨ ਕਰੋ ਰੱਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਮੈਂ ਵੀ ਤੁਹਾਡਾ ਜ਼ਾਤੀ ਤੌਰ ਤੇ, ਫਨਕਾਰ ਦੇ ਤੌਰ ਤੇ ਮੈਂ ਤੁਹਾਡਾ ਇਹਤਰਾਮ ਕਰਨਾ ਹੈ। ਇਹ ਕੈਸੀ ਤੁਸੀਂ ਗਲੀਜ਼ ਗੱਲ ਕੀਤੀ ਹੈ, ਮਤਲਬ ਮੇਰੀ ਸਮਝ ਤੋਂ ਬਾਹਰ ਹੈ ਵੀ ਤੁਹਾਨੂੰ ਅੰਦਾਜ਼ਾ ਹੈ ਕਿ ਇਹ ਹੁਣ ਨੋਰਮਲ ਗੱਲਾਂ ਨਹੀਂ ਚੱਲ ਰਹੀਆਂ। ਇੱਕ ਬੰਦੇ ਦੀ 85% ਬਿਨਾਈ ਚਲੀ ਗਈ ਹੈ, ਇੱਕ ਬੰਦੇ ਦੀ ਘਰ ਵਾਲੀ ਬੇਗਮ ਜਿਹੜੀ ਹੈ, ਉਹਨਾਂ ਦੀ ਜ਼ੌਜਾ, ਉਹਦੇ ਨਾਲ ਕਿਹੋ ਜਿਹੇ ਜ਼ੁਲਮ ਕੀਤੇ ਨੇ, ਪੂਰੀ ਸੀਨੀਅਰ ਲੀਡਰਸ਼ਿਪ ਨਾਲ, ਯਾਸਮੀਨ ਰਾਸ਼ਦ ਸਾਹਿਬਾ ਨਾਲ, ਜ਼ਿੱਲੇ ਸ਼ਾਹ ਨਾਲ, ਅਰਸ਼ਦ ਸ਼ਰੀਫ ਸ਼ਹੀਦ ਨਾਲ। ਇਹ ਹੁਣ ਮਾਮਲਾ ਹੋਰ ਹੈ, ਇਹ ਭੁੱਟੋ ਸਾਹਿਬ ਵਾਲੇ ਮਾਮਲੇ ਤੋਂ ਵੀ ਅੱਗੇ ਨਿਕਲਿਆ ਹੋਇਆ ਹੈ। ਹੁਣ ਅਗਰ ਤੁਸੀਂ ਇਹੋ ਜਿਹੇ ਉੜਦੇ ਤੀਰ ਲਵੋਗੇ ਤੇ ਫਿਰ ਮੇਰਾ ਮਤਲਬ ਪਖਾਨੇ ਪਾਟ ਜਾਣਗੇ। ਪਖਾਨੇ ਪਾਟ ਜਾਣਗੇ ਦਾ ਮਤਲਬ ਇਹ ਹੈ ਵੀ ਲੋਕੀ ਤੁਹਾਨੂੰ ਜਵਾਬ ਵੀ ਦੇਣਗੇ, ਉਹ ਜਵਾਬ ਸਖਤ ਹੋਣਗੇ, ਕਿਉਂਕਿ ਲੋਕਾਂ ਦੀਆਂ ਜਨਾਬ ਤੇ ਉਹ ਕਹਿੰਦੇ ਨਾ ਵੀ ਕਾਟੋ ਫੁੱਲਾਂ ਤੇ, ਕਾਟੋ ਮਤਲਬ ਗਲੈਰੀ, ਜਨਾਬ ਤੇ ਫੁੱਲਾਂ ਤੇ ਹੀ ਖੇਡੇ ਨਾ, ਜਨਾਬ ਦੀ ਸਿਹਤ ਨੂੰ ਤੇ ਕੋਈ ਅਸਰ ਨਹੀਂ ਪਿਆ। ਆਸਮ ਮੁਨੀਰ ਆਵੇ ਤੇ ਉਹ ਇੱਕ ਮੁਹਾਵਰਾ, ਮੈਂ ਇੱਥੇ ਕਿਸੇ ਨੂੰ ਕਹਿ ਤਾਂ ਨਹੀਂ ਰਿਹਾ ਵੀ ਕੋਈ ਮਰੇ ਤੇ ਕੋਈ ਜੀਵੇ, ਖੁਸਰਾ ਘੋਲ ਪਤਾਸੇ ਪੀਵੇ। ਸਰਕਾਰ ਤੇ ਅਜ਼ੀਜ਼ੀ ਬਣੇ ਨੇ ਤੇ ਸਰਕਾਰ ਤੇ ਮਲੰਗ ਨੇ, ਸਰਕਾਰ ਨੂੰ ਤੇ ਪਤਾ ਕੋਈ ਨਹੀਂ, ਸਮਝਦੇ ਨਾ, ਸਰਕਾਰ ਤੇ ਮਲੰਗ ਬਣ ਕੇ ਪ੍ਰੋਗਰਾਮ ਕਰੀ ਜਾ ਰਹੇ ਨੇ। ਉਹਦੇ ਵਿੱਚ ਕੋਈ ਉਸ ਪ੍ਰੋਗਰਾਮ ਨੂੰ ਵੇਖੇ ਨਾ ਵੇਖੇ, ਬਹੁਤਾ ਵੇਖੇ ਥੋੜ੍ਹਾ ਵੇਖੇ, ਸਭ ਤੋਂ ਬਹੁਤਾ ਵੇਖੇ ਬਿਲਕੁਲ ਨਾ ਵੇਖੇ, ਸਰਕਾਰ ਦਾ ਕੰਮ ਚੱਲ ਰਿਹਾ, ਸਰਕਾਰ ਨੇ ਉਸ ਪਾਸੇ ਨੂੰ ਜਾਣਾ ਨਹੀਂ, ਉਸ ਪਾਸੇ ਨੂੰ ਜਾਣਾ ਨਹੀਂ ਤੇ ਦੂਜਾ ਪਾਸਾ ਕੋਈ ਛੱਡਣਾ ਨਹੀਂ। ਇੱਕ ਪੋਲੀਟੀਕਲ ਲੀਡਰ ਹੈ ਜਿਹੜਾ ਸਟਰਗਲ ਕਰ ਰਿਹਾ ਹੈ, ਤੁਸੀਂ ਉਹਦੇ ਨਾਲ ਡਿਸਐਗਰੀ ਕਰ ਸਕਦੇ ਹੋ, ਤੁਸੀਂ ਕਹੋ ਜੀ ਮੈਂ ਉਹਨਾਂ ਦੀਆਂ ਸਿਆਸੀ ਪਾਲਿਸੀਆਂ ਨਾਲ ਇਖਤਲਾਫ ਕਰਦਾ ਹਾਂ, ਬਿਲਕੁਲ ਚੰਗੇ ਹੁਕਮਰਾਨ ਨਹੀਂ, ਉਹਨਾਂ ਪਾਕਿਸਤਾਨ 'ਚ ਬੜਾ ਜੀ, ਉਸਮਾਨ ਬੁਜ਼ਦਾਰ ਗਲਤ ਸੀ, ਸ਼ਹਬਾਜ਼ ਗਿੱਲ ਉਹਨਾਂ ਦੇ ਨਾਲ ਗਲਤ ਸੀ, ਫਲਾਨਾ ਗਲਤ, ਸਾਰੇ ਕਰੋ ਉਹਨਾਂ ਦੇ ਨਾਲ, ਲੇਕਿਨ ਜੋ ਜ਼ੁਲਮ ਹੋ ਰਿਹਾ ਜਾਂ ਤੇ ਆਪਣੇ ਅੰਦਰ ਉਹ ਹਿੰਮਤ ਪੈਦਾ ਕਰੋ। ਰੱਬ ਨੇ ਜਿੱਡਾ ਹਿਸਾਬ ਕਿਤਾਬ ਦਿੱਤਾ ਹੈ, ਮੇਰੇ ਤਰ੍ਹਾਂ ਜਿੱਡਾ ਵੱਡਾ ਮੂੰਹ ਦਿੱਤਾ ਹੈ ਰੱਬ ਨੇ ਜਨਾਬ ਨੂੰ, ਜਾਂ ਤੇ ਫਿਰ ਮੂੰਹ ਭਰ ਕੇ ਗੱਲ ਕਰੋ, ਹੌਸਲਾ ਕਰੋ। ਅਗਰ ਮੇਰਾ ਮਤਲਬ ਤੀਰ ਲੈਣਾ ਉੱਡਦਾ ਤੇ ਅਗਰ ਨਹੀਂ ਲੈ ਸਕਦੇ, ਸਾਨੂੰ ਵੀ ਪਤਾ ਹੈ ਵੀ ਤੁਸੀਂ ਇਹ ਕੰਮ ਨਹੀਂ ਕਰ ਸਕਦੇ, ਤੁਹਾਡੇ ਮੈਂ ਆਖਾਂਗਾ ਵੀ ਤੁਹਾਡੀ ਹਿੰਮਤ ਦੀ ਗੱਲ ਨਹੀਂ ਹੈ, ਜਾਂ ਹਿੰਮਤ ਕਹਿ ਲਓ, ਜਾਂ ਚਲੋ ਹਿੰਮਤ ਨਹੀਂ, ਤੁਹਾਨੂੰ ਅਸੀਂ ਐਵੇਂ ਕੋਈ ਤੁਹਾਡੀ ਸ਼ਾਨ 'ਚ ਗੁਸਤਾਖੀ ਨਹੀਂ ਕਰਦੇ, ਮਤਲਬ ਤੁਹਾਡਾ ਇੰਟਰਸਟ ਨਹੀਂ ਹੈ। ਤੁਹਾਡੇ ਹਿਸਾਬ ਨਾਲ ਲਾਈਫ ਜਿਹੜੀ ਹੈ ਉਹ ਕਾਟੋ ਫੁੱਲਾਂ ਤੇ ਹੋਵੇ ਤਾਂ ਠੀਕ ਹੈ, ਤੁਹਾਡੀ ਕਾਟੋ ਫੁੱਲਾਂ ਤੇ ਹੈ, ਤੁਹਾਨੂੰ ਇਸ ਗੱਲ ਨਾਲ ਕੋਈ ਨਹੀਂ, ਕੋਈ ਮਰੇ ਕੋਈ ਜੀਵੇ, ਕਿਸੇ ਨਾਲ ਕੋਈ ਕੀ ਕਰਦਾ ਹੈ। ਲੇਕਿਨ ਉਹ ਜਿਹੜਾ ਤੁਸੀਂ ਜਿਸ ਤਰੀਕੇ ਨਾਲ ਫਰੇਜ਼ ਕੀਤਾ ਉਸ ਸਾਰੀ ਗੱਲ ਨੂੰ, ਜਿਸ ਤਰੀਕੇ ਨਾਲ ਤੁਸੀਂ ਉਹਨੂੰ ਪ੍ਰੈਜ਼ੈਂਟ ਕੀਤਾ ਕਿ ਇਸ ਤਰ੍ਹਾਂ ਦੀ ਬਾतें ਪਬਲਿਕ में नहीं ਹੋਣੀ ਚਾਹੀਦੀ, ਕਿੱਥੇ ਹੋਣੀਆਂ ਚਾਹੀਦੀਆਂ ਨੇ ਜਨਾਬ ਇਹੋ ਜਿਹੀਆਂ ਗੱਲਾਂ। ਉਹ ਬਾਜੀ ਤੁਹਾਡੀ ਜਿਹੜੀ ਹੈ, ਸਾਡੀ ਵੀ ਤੇ ਤੁਹਾਡੀ ਵੀ, ਉਹ ਤੇ ਆਉਂਦੇ ਨੇ ਮੇਰੇ ਕੋਲ ਬਲੂ ਫਿਲਮਾਂ, ਲੋਕਾਂ ਦੀਆਂ ਗੰਦੀਆਂ ਫਿਲਮਾਂ ਨੇ, ਉਹ ਤੇ ਪਬਲਿਕ 'ਚ, ਉਹਨਾਂ ਨੂੰ ਤਾਂ ਤੁਸੀਂ ਅੱਜ ਤੱਕ ਕੰਡੈਮ ਨਹੀਂ ਕੀਤਾ। ਇਹ ਤਾਂ ਬੱਚੀ ਸਿਰਫ ਇਹ ਕਹਿਣ ਦੀ ਇਮਰਾਨ ਖਾਨ ਨੂੰ ਛੱਡ ਦਿਓ, ਤੁਸੀਂ ਕਹਿੰਦੇ ਇਸ ਤਰ੍ਹਾਂ ਦੀ ਬਾतें ਪਬਲਿਕ में नहीं ਹੋਣੀ ਚਾਹੀਏ। ਸਰਕਾਰ ਕੋ ਖੁਦਾ ਦਾ ਨਾਂ ਲਵੋ, ਮੇਰਾ ਮਤਲਬ ਹੈ। ਤੇ ਇਹ ਜ਼ਰਾ ਅਸੀਂ ਕੱਲ੍ਹ ਵੀ ਇਹਦੇ 'ਤੇ ਗੱਲ ਕੀਤੀ ਸੀ, ਲੇਕਿਨ ਪੰਜਾਬੀ ਜ਼ੁਬਾਨ 'ਚ ਇਹਦੇ 'ਤੇ ਗੱਲ ਕਰਨਾ ਜ਼ਰੂਰੀ ਸੀ, ਕਿਉਂਕਿ ਸੁਹੇਲ ਅਹਿਮਦ ਸਾਹਿਬ ਨੂੰ ਬਹੁਤ ਸਾਰੇ ਸਾਡੇ ਪਿੰਡਾਂ ਵਾਲੇ ਬੰਦੇ ਵੀ ਵੇਖਦੇ ਨੇ, ਤੇ ਅਸੀਂ ਚਾਹੁੰਦੇ ਸਾਂ ਵੀ ਉਹਨਾਂ ਨੂੰ ਪਤਾ ਲੱਗੇ ਵੀ ਜਿਹੜੇ ਬੜੇ ਅਸੀਂ ਦਾਨਿਸ਼ਵਰ, ਬੜੇ ਜਿਹੜੇ ਗੁਰਗੇ ਅਸੀਂ ਬਣਾਏ ਨੇ, ਕਿਉਂਕਿ ਆਵਾਮ ਹੀ ਹੈ ਨਾ, ਮੈਨੂੰ ਸੁਣਦੇ ਹੋ, ਮੈਨੂੰ ਅਗਰ ਤੁਸੀਂ ਇਹ ਸੁਣਨਾ ਬੰਦ ਕਰ ਦਿਓ ਤਾਂ ਮੈਂ ਵੀਲਾਗ ਕਰਨਾ ਬੰਦ ਕਰ ਦਿਆਂਗਾ। ਇਹਨਾਂ ਨੂੰ ਤੁਸੀਂ ਸੁਣਨਾ ਬੰਦ ਕਰ ਦਿਓ ਤੇ ਇਹਨਾਂ ਦੀ ਵੀ ਸਾਰੀ ਮੇਰਾ ਮਤਲਬ ਕਹਾਣੀ ਜਿਹੜੀ ਉਹ ਖਤਮ, ਆਵਾਮ ਹੀ ਸੁਣਦੀ ਹੈ ਨਾ। ਜਿਹੜੇ ਬੰਦੇ ਨੂੰ ਉਸੇ ਆਵਾਮ ਜਿਹਨੇ ਇਹਨਾਂ ਨੂੰ ਅਜ਼ੀਜ਼ੀ ਬਣਾਇਆ, ਉਹ 90% ਆਵਾਮ ਜਿਹੜੇ ਲੀਡਰ ਨੂੰ ਪਸੰਦ ਕਰਦੀ ਹੈ, ਇਹ ਉਹਨਾਂ ਦੇ ਬਾਰੇ ਇਹੋ ਜਿਹੀ ਥੱਕੀ ਹੋਈ ਤਰੱਕੀ ਹੋਈ ਗੱਲ ਕਰਨ ਡਏ ਨੇ। ਔਰ ਉਸ ਤੋਂ ਬਾਅਦ ਮੇਰਾ ਖਿਆਲ ਹੁਣ ਇਹਨਾਂ ਦਾ ਕੋਈ ਬਿਆਨ ਆਇਆ, ਪਤਾ ਨਹੀਂ ਪੁਰਾਣਾ ਹੈ ਕਿ ਨਵਾਂ ਹੈ, ਹੁਣ ਪਤਾ ਨਹੀਂ ਹੋਸ਼ ਟਿਕਾਣੇ ਆਈ ਹੈ, ਲੋਕਾਂ ਨੇ ਕੋਈ, ਮੇਰਾ ਮਤਲਬ ਹੈ ਕਿ ਥੋੜ੍ਹੀ ਜਿਹੀ ਮੁਰੰਮਤ ਕੀਤੀ ਹੈ। ਉਸ ਤੋਂ ਬਾਅਦ ਇਹ ਬਿਆਨ ਆਇਆ ਹੈ ਕਿ ਜੀ ਇਮਰਾਨ ਖਾਨ ਇੱਕ ਲੀਡਰ ਹੈ ਤੇ ਮੈਂ ਸਿਆਸਤ ਤੋਂ ਹਟ ਕੇ ਉਹਨਾਂ ਦਾ ਪਤਾ ਨਹੀਂ ਹੈ ਕਿ ਮੇਰੇ ਹੁਣ ਇਲਮ ਦੇ ਵਿੱਚ ਨਹੀਂ ਐਗਜ਼ੈਕਟਲੀ ਕਿ ਉਹਨਾਂ ਆਖੀ ਇਹ ਗੱਲ ਕਿ ਨਹੀਂ ਆਖੀ, ਲੇਕਿਨ ਇਹੋ ਜਿਹਾ ਕੋਈ ਬਿਆਨ ਦਿੱਤਾ ਉਸ ਤੋਂ ਬਾਅਦ ਉਸ ਗੱਲ ਨੂੰ ਕੁੰਝਣ ਵਾਸਤੇ। ਆਈ ਹੈਡ ਟੂ ਅੰਡਰਸਟੈਂਡ ਕਿ ਲੋੜ ਕਾਹਦੀ ਸੀ ਇਸ ਗੱਲ ਦੇ ਉੱਤੇ। ਉਹ ਬੱਚੀ ਗੱਲ ਕਰ ਰਹੀ, ਚੁੱਪ ਰਹੋ। ਸਾਨੂੰ ਕੋਈ ਕਿਸੇ ਕਿਸਮ ਦੀ ਕਨਫਿਊਜ਼ਨ ਨਹੀਂ ਵੀ ਤੁਸੀਂ ਨੂਨ ਲੀਗੀ ਵਰਕਰ ਦੇ ਲੈਵਲ ਦੇ, ਮਤਲਬ ਕਿ ਤੁਹਾਡੇ ਦਿਲ ਦੇ ਵਿੱਚ ਜਿਹੜੇ ਜਜ਼ਬਾਤ ਨੇ ਉਹ ਉਹਨਾਂ ਦੇ ਬਹੁਤ ਜ਼ਿਆਦਾ ਨੇ ਤੁਹਾਡੇ, ਇਟ ਇਜ਼ ਫਾਈਨ, ਤੁਹਾਡਾ ਉਹ ਹੱਕ ਹੈ, ਤੁਸੀਂ ਨੂਨ ਨੂੰ ਸਪੋਰਟ ਕਰੋ, ਪੀਪਲਸ ਪਾਰਟੀ, ਅਸੀਂ ਤੁਹਾਡਾ ਫਿਰ ਵੀ ਫਨਕਾਰ ਦੇ ਤੌਰ 'ਤੇ ਇਹਤਰਾਮ ਕਰਾਂਗੇ, ਲੇਕਿਨ ਕੋਈ ਥੋੜ੍ਹਾ ਜਿਹਾ ਹਿਆ ਕਰੋ, ਕੋਈ ਸਾਡਾ ਵੀ
ਜਿਹੜਾ ਇਨਸਾਨੀਅਤ ਦੇ ਲੈਵਲ ਦੇ ਉੱਤੇ ਸਾਡੇ ਲੀਡਰ ਦਾ ਇਹਤਰਾਮ ਹੈ ਉਹ ਤੇ ਕਰ ਲਓ। ਤੇ ਜੇ ਉਹ ਨਹੀਂ ਕਰੋਗੇ ਤੇ ਫਿਰ ਜ਼ਾਹਿਰ ਹੈ ਫਿਰ ਮੇਰਾ ਮਤਲਬ ਹੈ ਕਿ ਕੋਈ ਫਨਕਾਰ ਹੋਵੇ ਜਾਂ ਕੋਈ ਮੇਰਾ ਮਤਲਬ ਬਹੁਤ ਵੱਡਾ ਕੋਈ ਮੇਰਾ ਮਤਲਬ ਡਾਇਨਾਸੌਰਸ ਹੋਵੇ, ਜਿਹੜਾ ਵੀ ਹੋਵੇ, ਫਿਰ ਉਹਦੀ ਮੁਰੰਮਤ ਜਦੋਂ ਇੱਥੇ ਤੇ ਆਸਿਮ ਮੁਨੀਰ ਸਾਹਿਬ ਦੀ ਮੁਰੰਮਤ ਹੁੰਦੀ ਹੈ, ਇੱਥੇ ਤੇ ਭਾਈ ਜੀ ਵੱਡੇ ਪਤੀਲੇ, ਛੋਟੇ ਪਤੀਲੇ, ਪਿੱਤਲ ਦੇ ਪਤੀਲੇ, ਹਰ ਸ਼ੈ ਦੀ ਮੁਰੰਮਤ ਅੱਜ ਕੱਲ੍ਹ ਪਾਕਿਸਤਾਨੀ ਆਵਾਮ ਕਰ ਰਹੀ ਹੈ। ਜਨਾਬ ਜਿਹੜੇ ਨੇ ਉਹ ਵੀ ਬੂਮਰ ਹੀ ਨੇ, ਉਹ ਬੇਬੀ ਬੂਮਰ ਜਿਹਨਾਂ ਨੂੰ ਆਉਂਦੇ ਨੇ। ਜਨਾਬ ਵੀ ਪੁਰਾਣੇ ਰੀਲਾਂ ਵਾਲਾ ਜ਼ਮਾਨਾ ਸੀ, ਉਹਦੇ 'ਚੋਂ ਜਨਾਬ ਹੁਣ ਨਿਕਲ ਆਉਣ। ਹੁਣ ਤੇਜ਼ੀ ਦਾ ਜ਼ਮਾਨਾ ਹੈ, ਹੁਣ ਸੋਸ਼ਲ ਮੀਡੀਆ ਦਾ ਹੈ। ਉਹ ਜਿਹੜੇ ਜਨਾਬ ਦੀ ਸਾਰੀ ਜਾਂ ਮੇਰੀ ਜਾਂ ਕਿਸੇ ਹੋਰ ਦੀ ਜਾਂ ਕਿਸੇ ਦੀ ਵੀ, ਕੋਈ ਤੁਹਾਡੀ ਇਕੱਲਿਆਂ ਦੀ ਗੱਲ ਨਹੀਂ ਕਰ ਰਹੀ, ਉਹ ਜਿਹੜੇ ਵੱਡੇ ਖੜਪੈਂਚ ਸਨ ਨਾ, ਹੁਣ ਤੇ ਭਾਈ ਜੀ ਇੱਕ ਗਲਤ ਬ੍ਰੇਕ ਵੱਜ ਜਾਏ ਨਾ ਤੇ ਪੁਰਾਣਾ ਪੂਰਾ ਖਰਚਾ ਪੂਰਾ ਹੋ ਜਾਂਦਾ ਹੈ। ਤੇ ਜਨਾਬ ਇਹੋ ਜਿਹੀਆਂ ਗਲਤ ਬ੍ਰੇਕਾਂ ਨਾ ਮਾਰਨ। ਉਮੀਦ ਕਰਾਂਗੇ ਵੀ ਅੱਗੋਂ ਥੋੜ੍ਹਾ ਜਿਹਾ ਖਿਆਲ ਕਰੋਗੇ। ਅੱਛਾ ਜੀ, ਆਸਟ੍ਰੇਲੀਆ 'ਚ ਵੀ ਗੱਡੀਆਂ ਦਾ ਤੇਲ ਚੋਰੀ ਹੋਣ ਲੱਗ ਪਿਆ। ਹੁਣ ਪਤਾ ਨਹੀਂ ਉੱਥੇ ਕੌਣ ਚਲਾ ਗਿਆ, ਕੋਈ ਵੱਡੇ ਸਾਰੇ ਮੂੰਹ ਵਾਲਾ ਗਿਆ ਹੋਣਾ ਜਿਹੜਾ ਮੂੰਹ ਲਾ ਕੇ ਗੱਡੀਆਂ 'ਚੋਂ ਤੇਲ ਕੱਢ ਰਿਹਾ। ਬਾਹਰ ਲਾਉਂਦੇ ਨੇ ਤੇਲ ਇੰਨਾ ਮਹਿੰਗਾ ਹੋ ਗਿਆ, ਟਰੰਪ ਸਾਹਿਬ ਨੇ ਉੱਥੇ ਜਿਹੜੇ ਰੌਲੇ ਪਾਤੇ ਨੇ ਪੂਰੀ ਦੁਨੀਆ 'ਚ, ਉਹਦੀ ਵਜ੍ਹਾ ਤੋਂ ਹੁਣ ਤੇਲ ਜਿਹੜਾ ਉੱਥੇ ਖੜੀਆਂ ਗੱਡੀਆਂ ਦੇ ਵਿੱਚੋਂ ਚੋਰੀ ਕਰ ਰਹੇ ਨੇ। PSL ਦੀ ਇਫਤਤਾਈ ਤਕਰੀਬ ਵੀ ਮਨਸੂਖ ਕਰ ਦਿੱਤੀ ਹੈ ਤੇ ਮੈਚ ਕਰਵਾਉਣੇ ਨੇ 44, 22 ਮੈਚ ਲਾਹੌਰ ਦੇ ਵਿੱਚ ਤੇ 22 ਕਰਾਚੀ ਦੇ ਵਿੱਚ, ਲੇਕਿਨ ਤਮਾਸ਼ਾਈਆਂ ਨੂੰ ਸਟੇਡੀਅਮ 'ਚ ਨਹੀਂ ਆਉਣ ਦੇਣਾ। ਵਜ੍ਹਾ ਉਹਨਾਂ ਆ ਕੇ ਨਾਅਰੇ ਮਾਰਨੇ ਨੇ ਈਰਾਨ ਦੇ। ਪਹਿਲਾਂ ਤੇ ਇਮਰਾਨ ਦੇ ਨਾਅਰਿਆਂ ਦਾ ਰੌਲਾ ਸੀ ਨਾ, ਤੇ ਹੁਣ ਈਰਾਨ ਦੇ ਨਾਅਰਿਆਂ ਦਾ ਰੌਲਾ ਹੈ, ਕਿਉਂਕਿ ਉਹ ਨਾਅਰੇ ਵੱਜ ਗਏ ਤੇ ਉੱਤੋਂ ਟਰੰਪ ਸਾਹਿਬ ਨੇ ਮੇਰਾ ਮਤਲਬ ਗੁੱਠੇ ਲਾ ਦੇਣਾ ਫੜ ਕੇ। ਉਸ ਡਰ ਤੋਂ ਕਿ ਕਿਤੇ ਈਰਾਨ ਦੇ ਹੱਕ 'ਚ ਕੋਈ ਨਾਅਰਾ ਨਾ ਮਾਰ ਛੱਡੇ, ਉਹਨਾਂ ਨੇ ਕ੍ਰਿਕਟ ਮੈਚ ਦੇ ਵਿੱਚੋਂ ਤਮਾਸ਼ਾਈ ਗਾਇਬ ਕਰ ਦਿੱਤੇ ਨੇ। ਜਿਵੇਂ 2024 ਦੇ ਇਲੈਕਸ਼ਨ ਦੇ ਵਿੱਚੋਂ ਉਹਨਾਂ ਨੇ ਬੈਲਟ ਪੇਪਰ ਹੀ ਗਾਇਬ ਕਰ ਦਿੱਤੇ ਨਾ, ਆਪੇ ਰਿਜ਼ਲਟ ਬਣਾ ਲਏ। ਉਸ ਤਰ੍ਹਾਂ ਹੀ ਹੁਣ ਕ੍ਰਿਕਟ ਦੇ ਮੈਚਾਂ 'ਚੋਂ ਆਵਾਮ ਜਿਹੜੀ ਹੈ ਉਹ ਸਾਰੀ ਫਾਰਿਗ ਕਰ ਦਿੱਤੀ ਹੈ ਤੇ ਉਹਦੇ ਉੱਤੇ ਉਹਨਾਂ ਨੇ ਇਹ ਕਿਹਾ ਕਿ ਜੀ ਹੁਣ ਸਾਨੂੰ ਆਵਾਮ ਨਹੀਂ ਇੱਥੇ ਆਏਗੀ, ਕਿਉਂਕਿ ਅਸੀਂ ਸਿਕਿਉਰਿਟੀ ਦੀ ਆਪਣਾ ਇਹ ਅਸੀਂ ਜੀ ਇਹ ਜਿਹੜੀ ਤੇਲ ਮਹਿੰਗਾ ਹੋ ਗਿਆ ਉਹਦੀ ਵਜ੍ਹਾ ਤੋਂ ਅਸੀਂ ਕਿਫਾਇਤਸ਼ਾਰੀ ਵਾਸਤੇ ਆਵਾਮ ਨੂੰ ਨਹੀਂ ਇੱਥੇ ਲਿਆਉਣਾ। ਬੱਚੇ ਈਰਾਨ ਜਿੱਥੇ ਜੰਗ ਲੱਗੀ ਉਹਨਾਂ ਦੇ ਬੱਚੇ ਸਕੂਲਾਂ 'ਚ ਪੜ੍ਹਨ ਡਏ ਨੇ, ਅਸੀਂ ਬੱਚੇ ਬੰਦ ਕਰ ਦਿੱਤੇ ਨੇ। ਇੱਥੇ ਅਸੀਂ ਮੈਚ ਵੀ ਨਹੀਂ ਵੇਖਣ ਦੇਣਾ ਕਿਸੇ ਨੂੰ। ਅਗਲੀ ਖਬਰ ਲੈ ਲਓ, ਮੈਂ ਜਦੋਂ ਮੋਟਰਵੇ 'ਤੇ ਸਫ਼ਰ ਕਰਦਾ ਹਾਂ ਤੇ ਮੇਰੇ ਕੋਲੋਂ ਟੋਲ ਟੈਕਸ ਨਹੀਂ ਲੈਂਦੇ। ਇਹ ਗੱਲ ਕੀਤੀ ਹੈ ਜਵਾਦ ਅਹਿਮਦ ਸਾਹਿਬ ਨੇ, ਉਹ ਜਿਹੜੇ ਆਪਣੇ ਆਪ ਨੂੰ ਗੁਲੂਕਾਰ ਕਹਿੰਦੇ ਨੇ। ਬੰਦਾ ਹੁਣ ਮੇਰਾ ਮਤਲਬ ਉਹਨਾਂ ਦੇ ਘਰ ਵਾਲਿਆਂ ਨੂੰ ਚਾਹੀਦਾ ਉਹਨਾਂ ਦਾ ਕੋਈ ਇਲਾਜ ਵਗੈਰਾ ਕਰਾਉਣ, ਮਤਲਬ ਇਹੋ ਜਿਹੀ ਗੱਲ ਕੋਈ ਨਹੀਂ, ਉਹਨਾਂ ਕੋਲ ਲੈਂਦੇ ਨੇ ਪੈਸੇ, ਲੇਕਿਨ ਉਹਨਾਂ ਦੇ ਸਿਰ ਨੂੰ ਕੋਈ ਗੱਲ ਚੜ੍ਹ ਗਈ ਹੈ, ਉਹ ਹੁਣ ਕੋਈ ਨਾ ਕੋਈ ਉਹਨਾਂ ਦਾ ਕੋਈ ਹਿਸਾਬ ਕਿਤਾਬ ਕਰੇ ਤੇ ਤਾਂ ਦੀ ਠੀਕ ਹੈ। ਇਹ ਜ਼ਰਾ ਜਾਂਦੇ ਜਾਂਦੇ ਇੱਕ ਵੀਡੀਓ ਵੇਖ ਲਓ, ਮੇਰਾ ਤਾਂ ਕੋਈ ਸ਼ੈ ਹੀ ਖਾਲਸ ਨਹੀਂ ਲੱਭਣ ਡਈ ਇੱਥੇ। ਅਗਰ ਅਰਦਲੀ ਹੈ ਜਾਂ ਸੁਹੇਲ ਅਹਿਮਦ ਸਾਹਿਬ, ਸਾਡੇ ਦਾਨਿਸ਼ਵਰ ਵੀ ਖਾਲਸ ਨਹੀਂ ਕੋਈ ਵੀ। ਇਹ ਜ਼ਨਾਨੀਆਂ ਦੇ ਪਾਰਕ ਦੇ ਵਿੱਚ ਇਹ ਜਵਾਨ ਜਾ ਵੜਿਆ ਹੈ, ਇਹਨੂੰ ਪਤਾ ਨਹੀਂ ਉੱਥੇ ਕੀ ਸੁੱਝੀ ਹੈ, ਜ਼ਨਾਨੀਆਂ ਦੇ ਪਾਰਕ 'ਚ ਕੀ ਲੈਣ ਗਿਆ, ਉੱਥੋਂ ਇਹਨੇ ਕੀ ਕੱਢਣਾ ਸੀ। ਇਹ ਉਹਦੀ ਵੀਡੀਓ ਜਿਹੜੀ ਹੈ ਇਹ ਵੇਖ ਲਓ। Nisha Pomi? Yeah. Yeah. You from? Apna Nisha Pomi? ਵੇਖ ਲਈ ਜੀ, ਇਹ ਸੂਰਤ-ਹਾਲ ਬਣੀ ਹੈ ਮੁਲਕ ਦੇ ਵਿੱਚ। ਮੇਰਾ ਮਤਲਬ ਕੋਈ ਸ਼ੈ ਵੀ ਖਾਲਸ ਨਹੀਂ, ਹਰ ਬੰਦਾ ਉਹ ਕੰਮ ਕਰ ਰਿਹਾ ਜਿਹੜਾ ਉਹਨੂੰ ਨਹੀਂ ਕਰਨਾ ਚਾਹੀਦਾ। ਜਿਵੇਂ ਸੁਹੇਲ ਅਹਿਮਦ ਸਾਹਿਬ ਨੇ ਉੜਦਾ ਤੀਰ ਲਿਆ, ਜਿਹੜਾ ਕੰਮ ਤੁਹਾਡਾ ਨਹੀਂ, ਸਿਆਸਤ ਤੁਹਾਡਾ ਕੰਮ ਨਹੀਂ, ਉਹਦੇ ਵਿੱਚ ਤੁਸੀਂ ਫਿਰ ਜੇ ਆਉਣਾ ਹੈ ਤੇ ਫਿਰ ਮੇਰਾ ਮਤਲਬ ਹੈ ਕਿ ਫਿਰ ਭਾਂਡੇ ਛਾਂਡੇ ਕਲੀ ਤੇ ਹੁੰਦੇ ਨੇ, ਤੇ ਹੁਣ ਭਾਂਡੇ ਫਿਰ ਆਰਾਮ ਨਾਲ ਕਲੀ ਕਰਵਾਓ। ਆਉਣ ਵਾਲੇ ਕਈ ਵਰਿਆਂ ਦੇ ਵਿੱਚ ਤੇ ਮਹੀਨਿਆਂ ਦੇ ਵਿੱਚ ਭਾਂਡੇ ਕਲੀ ਹੁੰਦੇ ਰਹਿਣਗੇ। ਫਿਰ ਇਤਰਾਜ਼ ਨਾ ਕਰਨਾ ਕਿ ਜਨਾਬ ਇਹ ਗੱਲ ਹੋਈ ਹੈ। ਲਓ ਜੀ, ਮੈਨੂੰ ਇੱਥੋਂ ਇਜਾਜ਼ਤ ਦਿਓ। ਤੇ ਰੱਬ ਰੱਖ।